ਅਸਲਾਮੁਅਲੈਕੁਮ। ਅੱਛਾ ਜੀ, ਥਾਣਿਆਂ ਦੇ ਹਵਾਲਾਤ ਜਿਹੜੇ ਆ ਨਾ ਉਹ ਗੈਰ ਮਹਿਫੂਜ਼ ਨੇ। ਸੰਗੀਨ ਮੁਕੱਦਮਾਤ ਦੇ ਵਿੱਚ ਮੁਲੱਵਸ ਜਿਹੜੇ ਮੁਲਜ਼ਮਾਨ ਨੇ ਉਹ ਬਾਸਾਨੀ ਫਰਾਰ ਹੋ ਜਾਂਦੇ ਆ। ਇੱਦਾਂ ਦਾ ਇੱਕ ਵਾਕਿਆ ਪੇਸ਼ ਆਇਆ ਥਾਣਾ ਸਦਰ ਜੜ੍ਹਾਂ ਵਾਲੇ ਦੇ ਵਿੱਚ, ਜਿੱਥੇ 302 ਦਾ ਮੁਲਜ਼ਮ ਬਾਸਾਨੀ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ। ਫਿਰ ਜਨਾਬੇ ਅਲੀ ਪੁਲਿਸ ਦੇ ਜਿਹੜੇ ਅਫਸਰ ਆ ਉਹਨਾਂ ਨੂੰ ਹੋਸ਼ ਆਈ ਤੇ ਜਨਾਬ ਮੁਹੱਰਰ ਸੰਤਰੀ ਨੈਬ ਮੁਹੱਰਰ ਉਹਨਾਂ ਦੇ ਪਰਚਾ ਦੇ ਕੇ ਤੇ ਉਹਨਾਂ ਨੂੰ ਮੁਅੱਤਲ ਕਰਤਾ। ਭਲਾ ਕੀ ਕਰਤਾ? ਮੁਅੱਤਲ ਕਰਤਾ। ਹੁਣ ਮੁਅੱਤਲੀ ਵਾਲੀ ਗੱਲ ਦੀ ਸਾਨੂੰ ਨਹੀਂ ਸਮਝ ਲੱਗਦੀ। 302 ਦਾ ਮੁਲਜ਼ਮ ਭੱਜਿਆ ਵਾ ਤੇ ਆਪਾਂ ਮੁਅੱਤਲ ਕਲੋਜ਼ ਟੂ ਲਾਈਨ ਤੇ ਮੁਕੱਦਮਾ 155 ਸੀ ਦਾ। ਉਹ ਭਾਈ ਜਿਨ੍ਹਾਂ ਦਾ ਮਰਿਆ ਵਾ ਉਹਨਾਂ ਕੋਲ ਜਾ ਕੇ ਪੁੱਛੋ ਜਿਹਨੂੰ ਇਹਨੇ ਮਾਰਿਆ ਹੋਣਾ ਵਾ। ਤੁਸੀਂ ਬਾਸਾਨੀ ਫਰਾਰ ਕਰਵਾ ਕੇ ਤੇ ਬੜਾ ਕੰਮ ਕੀਤਾ। ਖੈਰ ਜੀ, CPO ਫੈਸਲਾਬਾਦ ਸਾਹਿਬ ਦਾ ਬਲਾਲ ਉਮਰ ਨੇ ਇਸ ਵਾਕਿਏ ਦਾ ਨੋਟਿਸ ਲਿਆ ਤੇ ਜਦੋਂ ਨੋਟਿਸ ਲਿਆ ਨਾ ਫਿਰ ਪੁਲਿਸ ਦੀਆਂ ਲੱਗੀਆਂ ਦੌੜਾਂ। ਫਿਰ ਜਨਾਬੇ ਅਲੀ ਸਾਰੇ ਥਾਣਿਆਂ ਨੂੰ ਕਿਹਾ ਕਿ ਮੁਲਜ਼ਮ ਮੈਨੂੰ 2 ਘੰਟਿਆਂ ਦੇ ਵਿੱਚ ਚਾਹੀਦਾ ਵਾ। ਸਾਰੇ ਸ਼ਹਿਰ ਦੀ ਪੁਲਿਸ ਲੱਗੀ ਤੇ 3 ਘੰਟਿਆਂ ਦੇ ਵਿੱਚ ਭੱਜਣ ਵਾਲਾ ਮੁਲਜ਼ਮ ਜਿਹੜਾ ਸਫਿਆਨ ਸੀ ਨਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਦੁਬਾਰਾ ਪਾਬੰਦੇ ਸਲਾਸਲ ਕਰਤਾ। अच्छा जी, मुलजम तो दोबारा गिरफ्तार हो गया, लेकिन मेरी CPO फैसलाबाद साहबज़दा बिलाल उमर अगे एक दरखास्त था कि सर क्या मुहर्रर नैब मुहर्रर ते संतरी नूं मुअत्तल कर देना काफ़ी है? एक लफज हुंदा वा स्टेशन हाउस अफीसर, यानी कि वह वड्डा सारा नाम आ SHO स्टेशन हाउस अफीसर। एडा वड्डा बंदा थाने दे विच होवे, क्या ਉਹਦੀ ਕੋਈ ਗਫਲਤ ਨਹੀਂ ਹੈਗੀ? क्या ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ? ਮਤਲਬ ਅਸੀਂ ਕੁਰਬਾਨੀ ਦੇ ਬੱਕਰੇ ਹਮੇਸ਼ਾ ਛੋਟਿਆਂ ਬੰਦਿਆਂ ਨੂੰ ਬਣਾ ਕੇ ਤੇ ਪਰਾਂ ਕਰ ਦਿੰਦੇ ਆ। ਭਾਈਜਾਨ ਕੋਈ ਵੱਡਾ ਐਕਸ਼ਨ ਲੈਣਾ ਪਏਗਾ ਫਿਰ ਜਾ ਕੇ ਇਹਨਾਂ ਨੇ ਸੂਤ ਆਣਾ ਵਾ। ਅਗਰ ਕੋਈ ਵੱਡਾ ਐਕਸ਼ਨ ਨਾ ਲਿਆ ਤੇ ਇਦਾਂ ਦੇ ਮਾਮਲਾਤ ਅਸੀਂ ਅੱਗੇ ਵੀ ਵੇਖਦੇ ਰਹੇ ਹਾਂ ਤੇ ਹੁਣ ਵੀ ਵੇਖਦੇ ਰਵਾਂਗੇ। स्टेशन हाउस अफीसर साहब ने ये इंज करके जनाबे अली मुलजम पिछे खिला रहा, फोटो बनवाई तो बरीओ जुमा हो गए। बिल्कुल बरीओ जुमा कोई नहीं। ये फैसलाबाद पुलिस की जग हसाई हुई है कि हवालात दे विचों मुलजम फरार हो गया, वो भी 302 का। CPO साहब इत्ते सख्त नोटिस लेना पेगा, इत्ते सख्त इकदाम करने पेगे ताकि आइंदा जिहड़े स्टेशन हाउस अफीसर ने ना उन्होंने भी इतों सबक मिले। बहुत शुक्रिया।